ਖਾਲਿਸਤਾਨ ਦੇ ਪਰਚਮ ਜਿਹੜੇ ਲਹਿਰਾ ਰਹੇ ਆ ਉਹ ਦੱਸਦੇ ਆ ਕਿ ਪੰਜਾਬ ਜਿਹੜਾ ਬਾਹਲੀ ਦੇਰ ਉਹ ਗੁਲਾਮ ਨਹੀਂ ਰਹਿਣਾ, ਜਿਹੜਾ ਕਿ ਆਕੂਪਾਈਡ ਬਾਏ ਇੰਡੀਆ ਆ। ਔਰ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਆ ਕੈਨੇਡਾ ਦੀ ਧਰਤੀ ਤੇ, ਔਰ ਇੱਥੇ ਵੀ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਜਿਹੜੇ ਰਚੇ ਗਏ ਆ ਮਰਡਰ ਪਲਾਟ। ਦੇਖੋ ਅੱਜ ਅਸੀਂ ਇੱਥੇ ਖੜੇ ਆ, 19 ਦੀ ਇੱਕ ਲਿਸਟ ਇੰਡੀਅਨ ਹੁਕੂਮਤ ਨੇ ਜਾਰੀ ਕਰੀ ਸੀ ਜਿਹਦੇ ਵਿੱਚ 10 ਦਾ ਵੀ ਨਾਂ ਆ। ਸੋ ਸਾਡੇ ਵਾਸਤੇ ਮੈਡਲ ਆ, ਅਸੀਂ ਕੌਮੀ ਘਰ ਖਾਲਿਸਤਾਨ ਦੇ ਸਿਪਾਹੀ ਆ, ਅਸੀਂ ਐਕਟਿਵਿਸਟ ਆ। ਇੱਕ ਕੰਟਰੀ ਤੁਹਾਡੇ ਧਰਮ ਨੂੰ ਉਸ ਕੰਟਰੀ ਦੇ ਵਿੱਚ ਖਤਮ ਕਰ ਰਹੀ ਆ। ਭਾਰਤ ਦੇ ਵਿੱਚ ਇੱਕ ਕੰਟਰੀ ਇਹ ਆ USA, ਜਿੱਥੇ ਤੁਹਾਡੇ ਧਰਮ ਨੂੰ ਉਹ ਫੈਲਾਇਆ ਜਾ ਰਿਹਾ। ਉਹ ਕਹਿੰਦੇ ਤੁਸੀਂ ਖੋਲਿਆ ਪੂਰੀ। ਖਾਸ ਕਰਕੇ ਅੱਜ ਦੇ ਦਿਨ ਤੇ ਜਿੱਥੇ ਖਾਲਸਾਈ ਜਾਹੋ ਜਲਾਲ ਤੁਹਾਨੂੰ ਦਿਖ ਰਿਹਾ ਹੈ, ਇਹਦੇ ਪਿੱਛੇ ਸਾਡੀਆਂ ਕੁਰਬਾਨੀਆਂ ਨੇ, ਇਹਦੇ ਪਿੱਛੇ ਸਾਡੀਆਂ ਸ਼ਹਾਦਤਾਂ ਨੇ। ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ, ਜਦੋਂ ਤੁਸੀਂ ਕਹੋ ਨਾ ਕਿ ਤੁਹਾਡਾ ਫੈਮਿਲੀ ਟਰੀ ਕੀ ਹੈ, ਅਰਦਾਸ ਸਾਡਾ ਫੈਮਿਲੀ ਟਰੀ ਹੈ। ਵੀ ਡੂ ਨਾਟ ਬਿਲੋਂਗ ਟੂ ਆਰ ਪੇਰੈਂਟਸ, we came through them but we belong to Guru Gobind Singh Sahib ji, we belong to Guru Nanak Sahib। ਜਿਹੜੀ ਸਾਡਾ ਬਾਣਾ ਹੈ, ਮੈਂ ਹਮੇਸ਼ਾ ਇੱਕ ਬੱਚਿਆਂ ਨੂੰ ਦੱਸਦਾ ਹੁੰਦਾ ਸੀ, ਇੱਥੇ ਸਪੇਨ ਦੀ ਕੁਈਨ ਆਈ ਇੱਕ ਵਾਰੀ, ਤੇ ਹਾਲਾਂਕਿ ਸਪੇਨ ਦੇ ਵਿੱਚ ਕੋਈ ਕੁਈਨ ਕਿੰਗ ਹੈ ਨਹੀਂ, ਥੋੜੀ ਜੀ ਸਿੰਬੋਲਿਕ ਹੈ, ਮੋਨਾਰਕੀ ਤਾਂ ਨਹੀਂ ਆ ਹੁਣ। ਹਾਂ, ਉਹਨੇ ਆਪਣਾ ਕਰਾਊਨ ਲਾਇਆ ਹੋਇਆ ਸੀ ਤੇ ਇੱਕ ਪ੍ਰੈਸ ਰਿਪੋਰਟਰ ਨੂੰ ਪੁੱਛਦਾ ਹੈ ਕਿ ਵੀ ਯੂ ਆਰ ਨਾਟ ਅ ਕੁਈਨ ਇਨ ਰਿਐਲਿਟੀ, so why are you having crown? ਤੇ ਉਹ ਸੋਚ ਕੇ ਕਹਿੰਦੀ ਇਟ ਇਜ਼ ਨਾਟ ਅਬਾਊਟ ਮੀ, ਇਟ ਇਜ਼ ਅਬਾਊਟ ਵੇਅਰ ਆਈ ਬਿਲੋਂਗ। ਇਹ ਪੱਗ ਜਿਹੜੀ ਹੈ ਨਾ ਸਾਡੀ, ਇਟ ਇਜ਼ ਨਾਟ ਅਬਾਊਟ ਮੀ, ਇਟ ਇਜ਼ ਨਾਟ ਅਬਾਊਟ ਅਸ, ਇਟ ਇਜ਼ ਅਬਾਊਟ ਆਰ ਹੈਰੀਟੇਜ। ਸੋ ਲਗਾਤਾਰ ਕਵਰੇਜ ਚੱਲ ਰਹੀ ਹੈ। ਕੋਆਰਡੀਨੇਟਰ ਹਿੰਮਤ ਸਿੰਘ ਜੀ, ਉਹਨਾਂ ਦੇ ਨਾਲ ਆਪਾਂ ਇੱਕ ਵਾਰੀ ਫੇਰ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਕੱਠ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ ਆ? ਦੇਖੋ ਜੀ, ਸਤਿਗੁਰਾਂ ਦਾ ਸ਼ੁਕਰਾਨਾ, ਕਲਗੀਧਰ ਪਾਤਸ਼ਾਹ ਜੀ ਦਾ। ਆਨੰਦਪੁਰ ਸਾਹਿਬ ਦੀ ਧਰਤੀ ਤੇ 1699 ਦੀ ਵਿਸਾਖੀ ਪੰਥ ਦਾ ਬੱਚਾ ਜਾਣਦਾ। ਸੋ ਅੱਜ ਅਸੀਂ ਇਸ ਨਗਰ ਕੀਰਤਨ ਦੇ ਵਿੱਚੋਂ ਪੰਥ ਨੂੰ ਮੈਸੇਜ ਵੀ ਆ ਵੀ ਗੁਰੂ ਵਾਲੇ ਬਣੋ, ਅੰਮ੍ਰਿਤਧਾਰੀ ਹੋ ਕੇ ਜੀਓ, ਕਲਗੀਧਰ ਦੇ ਪੁੱਤਰੋ ਧੀਓ। ਹਾਂਜੀ, ਸੋ ਇਹ ਮੈਸੇਜ ਸਾਡਾ ਹੈਗਾ। ਅੱਜ ਜਿਹੜਾ ਇਹ ਨਗਰ ਕੀਰਤਨ ਆ, ਇਹਦੇ ਵਿੱਚ ਇਹ ਖਾਲਿਸਤਾਨ ਦੇ ਪਰਚਮ ਜਿਹੜੇ ਲਹਿਰਾ ਰਹੇ ਆ ਉਹ ਦੱਸਦੇ ਆ ਕਿ ਪੰਜਾਬ ਜਿਹੜਾ ਬਾਹਲੀ ਦੇਰ ਉਹ ਗੁਲਾਮ ਨਹੀਂ ਰਹਿਣਾ, ਜਿਹੜਾ ਕਿ ਆਕੂਪਾਈਡ ਬਾਏ ਇੰਡੀਆ ਆ। ਸੋ ਅੱਜ ਇਸ ਧਰਤੀ ਦੇ ਉੱਤੋਂ ਖਾਲਸਾ ਮੈਸੇਜ ਦੇ ਰਿਹਾ ਭਾਰਤੀ ਹਕੂਮਤ ਨੂੰ, ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਲਾਟ ਰਚੇ, ਜਿਹੜੀਆਂ ਕਿਲਿੰਗ ਜਿਹੜੀਆਂ ਹੋਈਆਂ ਸਿੱਖ ਨੌਜਵਾਨਾਂ ਦੀਆਂ UK ਦੇ ਵਿੱਚ, ਭਾਈ ਅਵਤਾਰ ਸਿੰਘ ਖੰਡਾ ਔਰ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਆ ਕੈਨੇਡਾ ਦੀ ਧਰਤੀ ਤੇ, ਔਰ ਇੱਥੇ ਵੀ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਜਿਹੜੇ ਰਚੇ ਗਏ ਆ। ਸੋ ਮਰਡਰ ਪਲਾਟ। ਦੇਖੋ ਅੱਜ ਅਸੀਂ ਇੱਥੇ ਖੜੇ ਆ, 19 ਦੀ ਇੱਕ ਲਿਸਟ ਇੰਡੀਅਨ ਹੁਕੂਮਤ ਨੇ ਜਾਰੀ ਕਰੀ ਸੀ ਜਿਹਦੇ ਵਿੱਚ 10 ਦਾ ਵੀ ਨਾਂ ਆ। ਸੋ ਸਾਡੇ ਵਾਸਤੇ ਮੈਡਲ ਆ, ਅਸੀਂ ਕੌਮੀ ਘਰ ਖਾਲਿਸਤਾਨ ਦੇ ਸਿਪਾਹੀ ਆ, ਅਸੀਂ ਐਕਟਿਵਿਸਟ ਆ। ਅਸੀਂ ਇਸ ਕੰਟਰੀ ਦੇ ਸੰਵਿਧਾਨ ਦੇ ਵਿੱਚ ਰਹਿ ਕੇ, ਜਿਹੜੀ ਆ ਉਹ ਕਾਨੂੰਨ ਕਾਇਦੇ ਵਿੱਚ ਰਹਿ ਕੇ ਆਪਣੀ ਆਵਾਜ਼, ਜਿਹੜੀ ਇਨਜਸਟਿਸ ਜਿਹੜਾ ਇੰਡੀਆ ਦੇ ਵਿੱਚ ਸਿੱਖਾਂ ਨਾਲ ਹੋ ਰਿਹਾ, ਉਹ ਅਸੀਂ ਆਵਾਜ਼ ਬੁਲੰਦ ਕਰਦੇ ਆ ਔਰ ਆਖਰੀ ਸਵਾਸਾਂ ਤੱਕ ਕਰਦੇ ਰਵਾਂਗੇ। ਕੌਮੀ ਘਰ ਖਾਲਿਸਤਾਨ ਦੀ ਜਿਹੜੀ ਲੜਾਈ ਆ, ਉਹ ਹਰ ਇੱਕ ਜਥੇਬੰਦੀ ਜਿਹੜੀ ਡਾਇਸਪੋਰਾ ਦੇ ਵਿੱਚ ਆਪਣੀ ਕੰਟਰੀਆਂ ਦੇ ਵਿੱਚ ਉਹ ਪੂਰਾ ਮੈਸੇਜ ਜਿਹੜੀਆਂ ਦੇ ਰਹੀਆਂ ਆ, ਕਿਉਂਕਿ ਡੈਮੋਕ੍ਰੇਸੀ ਦਾ ਰਾਜ ਆ। ਵਿਸ਼ੇਸ਼ ਤੌਰ ਤੇ ਅੱਜ ਇਸ ਧਰਤੀ ਤੋਂ ਇੱਕ ਮੈਸੇਜ ਭਾਰਤੀ ਹਕੂਮਤ ਵਾਸਤੇ ਵੀ ਆ, ਦੇਖੋ ਸਿੱਖ ਕੌਮ ਵਾਸਤੇ ਵੀ ਆ। ਦੇਖੋ ਇੱਕ ਕੰਟਰੀ ਉਹ ਜਿੱਥੇ ਤੁਸੀਂ ਜੰਮੇ ਜਾਏ ਹੋ, ਪਲੇ ਹੋ, ਜਿਹੜਾ ਪੰਜਾਬ ਸਾਡਾ ਹੋਮਲੈਂਡ ਆ, ਜਿਹਨੂੰ ਭਾਰਤ ਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ। ਭਾਰਤੀ ਹਕੂਮਤ ਅੱਜ ਤੁਹਾਡੇ ਧਰਮ ਦੀ ਜਿਹੜੀ ਆ ਉਹਨੂੰ ਦਬਾ ਕੇ ਉਹਨੂੰ ਜਜ਼ਬ ਕਰਨ ਲਈ ਲੱਗੀ ਹੋਈ ਆ। RSS ਦਾ ਹਿੰਦੂਤਵੀਆਂ ਦਾ ਏਜੰਡਾ ਆ। ਇੱਕ ਕੰਟਰੀ ਤੁਹਾਡੇ ਧਰਮ ਨੂੰ ਉਸ ਕੰਟਰੀ ਦੇ ਵਿੱਚ ਖਤਮ ਕਰ ਰਹੀ ਆ। ਭਾਰਤ ਦੇ ਵਿੱਚ ਇੱਕ ਕੰਟਰੀ ਇਹ ਆ USA, ਜਿੱਥੇ ਤੁਹਾਡੇ ਧਰਮ ਨੂੰ ਉਹ ਫੈਲਾਇਆ ਜਾ ਰਿਹਾ। ਉਹ ਕਹਿੰਦੇ ਤੁਸੀਂ ਖੋਲਿਆ ਪੂਰੀ, ਤੁਹਾਨੂੰ ਫਰੀडम ਆਫ ਸਪੀਚ ਦੀ ਜਿਹੜੀ ਖੋਲਿਆ, ਔਰ ਤੁਸੀਂ ਆਪਣੇ ਧਰਮ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਆ। ਔਰ ਖਾਸ ਤੌਰ ਤੇ ਜਿਹੜਾ ਅੱਜ ਦਾ ਨਗਰ ਕੀਰਤਨ, ਉਹਨਾਂ ਦੇ ਧਾਰੀਆਂ ਅੱਗੇ, ਗੁਰੂ ਡੰਮ ਅੱਗੇ, ਉਹ ਵੀ ਕਰਾਰੀ ਚੋਟ ਆ, ਕਿਉਂਕਿ ਗੁਰੂ ਸਾਹਿਬ ਆਪ ਅਗਵਾਈ ਕਰਦੇ, ਇੱਕੋ ਹੀ ਗੁਰੂ ਗ੍ਰੰਥ ਸਾਹਿਬ ਆ। ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਜ ਉਸ ਗੁਰੂ ਦੀ ਪੈਰਵਾਈ ਉਹ ਸਾਡੀ ਅਗਵਾਈ ਕਰ ਰਹੇ ਸਿੱਖਾਂ ਦੀ। ਸੋ ਅੱਜ ਸਿੱਖ ਸੰਗਤਾਂ ਨਾਮ ਬਾਣੀ ਦਾ ਜਾਪ ਕਰਦੀਆਂ ਹੋਈਆਂ, ਖਾਲਿਸਤਾਨ ਦੇ ਨਾਅਰੇ ਲਾਉਂਦੀਆਂ, ਉਹ ਜਾਹੋ ਜਲਾਲ ਦੇ ਵਿੱਚ ਪੂਰਾ ਮਨ ਗਦਗਦ ਹੋਇਆ। ਸਤਿਗੁਰਾਂ ਦਾ ਸ਼ੁਕਰਾਨਾ ਆ ਕਿ ਵੈਦਰ ਵੀ ਬਹੁਤ ਸੋਹਣਾ ਆ, ਸੰਗਤ ਨੇ ਵੀ ਪੂਰਾ ਜਿਹੜਾ ਆ ਸਪੋਰਟ ਕੀਤੀ। ਆਉਂਦੇ ਸਮੇਂ ਵਿੱਚ ਇਹ ਲੱਖਾਂ ਦੀ ਤਾਦਾਦ ਵਿੱਚ ਇਹ ਕਦੇ ਸਮਾਂ ਹੋਏਗਾ ਕੈਪੀਟਲ ਹਿੱਲ, ਜਿੱਥੇ ਪੂਰੀ ਕੰਟਰੀ ਤੋਂ ਲਾਅ ਮੇਕਰ, ਕਾਂਗਰਸ ਚੁਣਿੰਦਾ ਜਿਹੜੇ ਬਹਿੰਦੇ ਆ, ਉੱਥੋਂ ਅੱਜ ਇਹ ਆਪਣੇ ਜਿਹੜੀ ਆਇਡੈਂਟੀਟੀ ਦੀ ਵੀ ਗੱਲ ਆ,
ਆਪਣੀ ਵੱਖਰੀ ਹੋਂਦ ਦੀ ਗੱਲ ਆ। ਸਿੱਖ ਇੱਕ ਵੱਖਰੀ ਕੌਮ ਆ। ਕਲਗੀਧਰ ਪਾਤਸ਼ਾਹ ਜੀ ਨੇ ਸਾਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ, ਸੋ ਇਹ ਇੱਕ ਮੈਸੇਜ ਆ ਪੂਰੀ ਕੁੱਲ ਦੁਨੀਆ ਨੂੰ। ਅਸੀਂ ਪੈਂਪਲੇਟ ਵੀ ਵੰਡ ਰਹੇ, ਪੂਰਾ ਸਿੱਖੀ ਦਾ ਪ੍ਰਚਾਰ ਆ ਜੀ। ਸੋ ਲਿਟਰੇਚਰ ਮੈਂ ਦੇਖ ਰਿਹਾ ਸੀਗਾ ਵੀ ਤੁਹਾਡੀ ਟੀਮ ਦੇ ਦੁਆਰਾ ਲਿਟਰੇਚਰ ਵੀ ਕਾਫੀ ਲਿਆਂਦਾ ਗਿਆ ਤਾਂ ਜੋ ਜਿਹੜੇ ਦੂਜੀ ਕਮਿਊਨਿਟੀਜ਼ ਆ ਉਹਨਾਂ ਨੂੰ ਵੀ ਪਤਾ ਲੱਗੇ। ਚੈਰੀ ਬਲੌਸਮ, ਚੈਰੀ ਬਲੂਮ ਵਾਲਾ ਜਿਹੜਾ ਆ ਉਹ ਵੀ ਅਗਲੇ ਹਫਤੇ ਆ, ਉਹਦੀ ਵੀ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਆ। ਸੋ ਇਹ ਬੜਾ ਵਧੀਆ ਉਪਰਾਲਾ, ਵਧੀਆ ਲੱਗਦਾ ਵੀ ਕਾਫੀ ਆਊਟ ਆਫ ਜਿਹੜੀ ਦੂਜੀ ਕਮਿਊਨਿਟੀ ਨੂੰ ਪਤਾ ਲੱਗਦਾ ਆ। ਬਿਲਕੁਲ ਜੀ। ਇਹ ਅਸੀਂ ਪਹਿਲੇ ਜਦੋਂ 15 ਦੇ ਵਿੱਚ ਪਰੇਡ ਸ਼ੁਰੂ ਹੋਈ ਆ, ਉਦੋਂ ਤੋਂ ਹੀ ਸਾਡੇ ਕੁਝ ਸਿਆਣੇ ਸੂਝਵਾਨ ਸਿੱਖਾਂ ਦਾ ਇਹ ਫੈਸਲਾ ਸੀ ਕਿ ਇੰਗਲਿਸ਼ ਦੇ ਵਿੱਚ ਪੈਂਪਲੇਟ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਵਿਜ਼ਟਰ ਆ ਅਲੱਗ-ਅਲੱਗ ਕੰਟਰੀਆਂ ਤੋਂ ਆਏ ਹੋਏ ਆ, ਉਹਨਾਂ ਨੂੰ ਜਦੋਂ ਆਪਣੇ ਧਰਮ ਦਾ ਪ੍ਰਚਾਰ, ਬਾਣੀ ਦਾ ਪ੍ਰਚਾਰ ਔਰ ਸਿੱਖ ਧਰਮ ਕੀ ਆ ਉਹਦੇ ਬਰੀਫ ਜਾਣਕਾਰੀ, 1984 ਦੇ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਹੋਇਆ ਉਹਦੀ ਜਾਣਕਾਰੀ, ਔਰ ਵਿਸ਼ੇਸ਼ ਤੌਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ, ਪੰਜ ਪਿਆਰੇ ਔਰ ਸਾਡੇ ਜਿਹੜੇ ਪੰਜ ਕਕਾਰ ਆ ਉਹਨਾਂ ਬਾਰੇ ਜਾਣਕਾਰੀ, ਸਿੱਖ ਧਰਮ ਬੇਸਿਕ ਇਨਫੋਰਮੇਸ਼ਨ ਉਹਨਾਂ ਪੈਂਪਲੇਟ ਦੇ ਵਿੱਚ ਆ। ਸੋ ਅਸੀਂ ਮਤਲਬ ਇਹ ਜਿਹੜੀ ਦੂਜੇ ਧਰਮਾਂ ਨੂੰ ਪ੍ਰਚਾਰ ਜਿਹੜਾ ਐਜੂਕੇਸ਼ਨ ਦਾ ਜਿਹੜਾ ਇਹ ਸਾਡੀ ਜਿਹੜੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਆ, ਇਹ ਪਹਿਲੇ ਦਿਨ ਤੋਂ ਈਸਟ ਕੋਸਟ ਦੇ ਖਿੱਤੇ ਵਿੱਚ 85 ਤੋਂ ਵੱਧ ਜਿਹੜੇ ਗੁਰਦੁਆਰੇ ਮੈਂਬਰ ਆ, ਅੱਜ ਸਾਰੇ ਹੀ ਪਾਰਟਿਸਿਪੇਟ ਕਰ ਰਹੇ ਆ। ਇੱਕ ਦੋ ਗੱਡੀਆਂ ਜਿਹੜੀਆਂ ਬੱਸਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਪਹੁੰਚਣ ਦੇ ਪਹਿਲਾਂ ਹੀ ਐਕਸੀਡੈਂਟ ਹੋਣ ਕਰਕੇ ਕੁਝ ਫਰਕ ਵੀ ਪਿਆ ਆਮਦ ਦੇ ਵਿੱਚ। ਹਾਂਜੀ, ਪਰ ਫਿਰ ਵੀ ਮੈਂ ਕਹਿੰਦਾ ਵੀ ਜਿਸ ਤਰੀਕੇ ਦੇ ਨਾਲ ਸਹਿਯੋਗ ਆ ਔਰ ਖਾਲਿਸਤਾਨ ਦੇ ਪਰਚਮ ਆ, ਪੂਰਾ ਉਤਸ਼ਾਹ ਆ, ਕੁੱਲ ਦੁਨੀਆ ਦੇ ਵਿੱਚ ਮੈਸੇਜ ਆ ਰਿਹਾ। ਇਹ ਮਹਿਮ ਨਹੀਂ ਦਬਣੀ, ਇਹ ਪੰਥ ਨਹੀਂ ਦਬਣਾ। ਇਹ ਕਲਗੀਧਰ ਪਾਤਸ਼ਾਹ ਜੀ ਦਾ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਇਹ ਕਲਗੀਧਰ ਪਾਤਸ਼ਾਹ ਤੱਕ ਉਹ ਜੋ ਇਨਕਲਾਬ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਸਾਥ ਸ਼ੁਰੂ ਹੋਈ ਆ, ਅੱਜ ਮੈਂ ਕਹਿੰਦਾ ਵੀ ਕੋਈ ਸ਼ਬਦ ਨਹੀਂ ਰਹਿ ਜਾਂਦੇ। ਸੋ ਮੈਂ ਧੰਨਵਾਦ ਕਰਦਾ ਪੰਜਾਬੀ ਰੇਡੀਓ USA ਵਾਲੇ ਦੀ ਟੀਮ ਦਾ। ਤੁਸੀਂ ਸਪੈਸ਼ਲੀ ਵਿਸ਼ੇਸ਼ ਤੌਰ ਤੇ ਕੈਲੀਫੋਰਨੀਆ ਤੋਂ ਇਹ ਕਵਰ ਕਰਨ ਲਈ ਪਹੁੰਚੇ ਹੋ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੌਜਵਾਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਤਿਆਰ ਸ਼ਸਤਰਧਾਰੀ ਹੋ ਕੇ ਇੱਥੇ ਸਿੰਘ ਪਹੁੰਚੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਵੀਰ ਜੀ? ਦਾਸ ਗੁਰਜੋਤ ਸਿੰਘ। ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ? ਇੱਥੇ ਵਾਸ਼ਿੰਗਟਨ DC ਤੋਂ। ਵਾਸ਼ਿੰਗਟਨ DC ਚ ਰਹਿੰਦੇ ਆ। ਸੋ ਕਿੱਦਾਂ ਲੱਗ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ ਐਡਾ ਇਕੱਠ ਦੇਖ ਕੇ? ਹਾਂਜੀ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਸਿੰਘ ਇਕੱਠੇ ਹੋ ਕੇ ਨਗਰ ਕੀਰਤਨ ਕੱਢਦੇ ਆ ਤੇ ਖੁਸ਼ੀ ਹੁੰਦੀ ਹੈ ਵੀ ਗੁਰੂ ਸਾਹਿਬ ਦੇ ਤੇ ਆਪਣੇ ਅਸੀਂ ਪਿੱਛੇ ਚੱਲ ਰਹੇ ਹਾਂ ਤੇ ਮਹਾਰਾਜ ਸਾਹਿਬ ਦੀ ਬਹੁਤ ਕਿਰਪਾ ਹੈ। ਕਿਹੜੇ ਸ਼ਸਤਰ ਲੈ ਕੇ ਆਏ ਆ ਅੱਜ? ਅੱਜ ਜੀ ਸ੍ਰੀ ਸਾਹਿਬ ਆਏ ਤੇ ਥੱਲੇ ਇੱਕ ਪੇਸ਼ ਕਬਜ਼। ਠੀਕ ਹੈ। ਹਾਂਜੀ, ਸੋ ਹਮੇਸ਼ਾ ਇਦਾਂ ਹੀ ਤਿਆਰ ਹੀ ਨਹੀਂ ਆ? ਅਸੀਂ ਕੋਸ਼ਿਸ਼ ਕਰਦੇ ਹਾਂ ਜੀ, ਕੋਸ਼ਿਸ਼ ਕਰਦੇ ਹਾਂ ਜੀ। ਹਾਂਜੀ, ਕੀ ਨਾਮ ਹੈ ਤੁਹਾਡਾ? ਜੀ ਸਾਡਾ ਨਾਮ ਅੰਸ਼ਪ੍ਰੀਤ ਸਿੰਘ ਨਾਮ ਹੈ ਜੀ। ਨਾਲ ਚੱਲੀ ਚੱਲੋ। ਅੰਸ਼ਪ੍ਰੀਤ ਸਿੰਘ, ਹਾਂਜੀ। ਸੋ ਤੁਸੀਂ ਵੀ ਵਾਸ਼ਿੰਗਟਨ DC ਤੋਂ ਆ? ਨਹੀਂ ਜੀ, ਮੈਂ ਬਾਲਟਿਮੋਰ ਮੈਰੀਲੈਂਡ ਤੋਂ। ਅੱਛਾ, ਬਾਲਟਿਮੋਰ ਮੈਰੀਲੈਂਡ ਤੋਂ ਆਏ। ਸੋ ਉੱਥੋਂ ਆਏ ਆ, ਕਿੱਦਾਂ ਲੱਗ ਰਿਹਾ ਇੱਥੇ? ਜੀ ਵਧੀਆ ਲੱਗ ਰਿਹਾ ਆ। ਹਾਂ, ਹਾਂਜੀ ਠੀਕ ਹੈ। ਕੀ ਨਾਮ ਹੈ ਤੁਹਾਡਾ? ਅਸ਼ਵੀਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਸ ਖੁਸ਼ੀ ਹੁੰਦੀ, ਸਾਡੇ ਸਿੰਘ ਇਕੱਠੇ ਹੋ ਰਹੇ ਨੇ, ਕੌਮ ਸਾਡੀ ਬਣ ਰਹੀ ਹੈ ਜੀ। ਬਸ ਐਵੇਂ ਇਕੱਠੇ ਸਾਨੂੰ ਹੋਣਾ ਚਾਹੀਦਾ ਆ। ਅਲੱਗ-ਅਲੱਗ ਨਾਂ ਨਹੀਂ ਰਹੀ ਅਸੀਂ ਇਕੱਠੇ ਹੋਈਏ ਤੇ ਖਾਲਿਸਤਾਨ ਦਾ ਬਣਾਈਏ ਅਸੀਂ ਸਾਰੇ। ਮੈਂ ਖਾਲਸਾ ਫਤਿਹ। ਸੋ ਆਓ ਸਿੰਘ ਸਾਹਿਬ ਜੀ ਨਾਲ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਜੀ ਭਾਈ ਗੁਰਦਰਸ਼ਨ ਸਿੰਘ ਹੈ। ਮੈਨੂੰ ਇੱਥੇ 38 ਸਾਲ ਹੋ ਗਏ ਨੇ। ਠੀਕ ਹੈ ਜੀ। ਤੇ ਮੈਂ ਇੱਕ ਇਹ ਵੀ ਮਾਣ ਹੈਗਾ ਕਿ ਬੱਚਿਆਂ ਨੂੰ ਇੱਥੇ ਗੱਤਕਾ ਇੰਟਰੋਡਿਊਸ ਕਰਨਾ। ਠੀਕ ਹੈ। ਤੇ ਇਹ ਦਾਸ ਦੇ ਜ਼ਿੰਮੇ ਆਇਆ ਬੱਚਿਆਂ ਦੇ ਕੈਂਪ ਲਾਉਣੇ, ਗੁਰਮਤ ਨਾਲ ਜੋੜਨਾ। ਇਸ ਖਾਸ ਕਰਕੇ ਅੱਜ ਦੇ ਦਿਨ ਤੇ ਜਿੱਥੇ ਖਾਲਸਾਈ ਜਾਹੋ ਜਲਾਲ ਤੁਹਾਨੂੰ ਦਿਖ ਰਿਹਾ ਹੈ, ਇਹਦੇ ਪਿੱਛੇ ਸਾਡੀਆਂ ਕੁਰਬਾਨੀਆਂ ਨੇ, ਇਹਦੇ ਪਿੱਛੇ ਸਾਡੀਆਂ ਸ਼ਹਾਦਤਾਂ ਨੇ। ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ, ਜਦੋਂ ਤੁਸੀਂ ਕਹੋ ਨਾ ਕਿ ਤੁਹਾਡਾ ਫੈਮਿਲੀ ਟਰੀ ਕੀ ਹੈ, ਅਰਦਾਸ ਸਾਡਾ ਫੈਮਿਲੀ ਟਰੀ ਹੈ। We do not belong to our parents. We came through them, but we belong to Guru Gobind Singh Sahib ji. We belong to Guru Nanak Sahib. ਸੋ ਇੱਥੇ ਹੁਣ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ? ਮੈਂ ਮੈਰੀਲੈਂਡ ਚ ਜੀ। ਮੈਰੀਲੈਂਡ ਚ ਰੌਕਵਿਲ ਚ। ਠੀਕ ਹੈ ਜੀ। ਹਾਂਜੀ। ਸੋ ਹਾਂਜੀ, ਕੰਟੀਨਿਊ ਕਰਿਓ ਗੱਲ। ਹਾਂਜੀ। ਤੇ ਸੋ ਜਿੱਦਾਂ ਤੁਸੀਂ ਕਿਹਾ ਵੀ ਗੱਤਕਾ ਵੀ ਸਿਖਾਉਂਦੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦੇ ਆ, ਨੌਜਵਾਨਾਂ 'ਚ ਕਿੱਦਾਂ ਦਾ ਉਤਸ਼ਾਹ ਆ ਇਸ ਚੀਜ਼ਾਂ ਨੂੰ ਲੈ ਕੇ? ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਮੈਂ ਹਮੇਸ਼ਾ ਇਹ ਦੇਖਿਆ ਪਿਛਲੇ 40 ਸਾਲ ਤੋਂ, ਸਿੱਖ ਬੱਚੇ ਜਿਹੜੇ ਇੱਥੇ ਜੰਮੇ ਪਲੇ ਨੇ ਜਾਂ ਬਾਹਰੋਂ ਵੀ ਬਣਾ ਰਹੇ ਨੇ, ਉਹਨਾਂ ਨੂੰ ਸਿੱਖੀ ਦੇ ਨਾਲ ਪ੍ਰੋਬਲਮ ਨਹੀਂ ਹੈ, ਸਿੱਖੀ ਦੀ ਅਪਰੋਚ ਨਾਲ ਪ੍ਰੋਬਲਮ ਹੈ। ਹਾਊ ਟੂ ਅਪਰੋਚ ਟੂ ਦੈਟ। ਠੀਕ ਹੈ। ਵਾਟ ਇਜ਼ ਦ ਮੀਨਿੰਗ ਆਫ ਜਪਜੀ ਸਾਹਿਬ ਟੁਡੇ? ਹਾਂਜੀ। ਹਾਊ ਜਪਜੀ ਸਾਹਿਬ ਇਜ਼ ਰੈਲੇਵੈਂਟ, ਹਾਊ ਰਹਿਰਾ ਸਾਹਿਬ ਇਜ਼ ਰੈਲੇਵੈਂਟ।
ਹਾਊ ਨਿਤਨੇਮ ਇਜ਼ ਰੈਲੇਵੈਂਟ, ਹਾਊ ਜਿਹੜੀ ਸਾਡਾ ਬਾਣਾ ਹੈ। ਮੈਂ ਹਮੇਸ਼ਾ ਇੱਕ ਬੱਚਿਆਂ ਨੂੰ ਦੱਸਦਾ ਹੁੰਦਾ ਸੀ, ਇੱਥੇ ਸਪੇਨ ਦੀ ਕੁਈਨ ਆਈ ਇੱਕ ਵਾਰੀ, ਠੀਕ ਹੈ। ਤੇ ਹਾਲਾਂਕਿ ਸਪੇਨ ਦੇ ਵਿੱਚ ਕੋਈ ਕੁਈਨ ਕਿੰਗ ਹੈ ਨਹੀਂ, ਥੋੜੀ ਜੀ ਸਿੰਬੋਲਿਕ ਹੈ। ਮੋਨਾਰਕੀ ਤਾਂ ਨਹੀਂ ਆ ਹੁਣ। ਹਾਂ, ਉਹਨੇ ਆਪਣਾ ਕਰਾਊਨ ਲਾਇਆ ਹੋਇਆ ਸੀ ਤੇ ਇੱਕ ਪ੍ਰੈਸ ਰਿਪੋਰਟਰ ਨੂੰ ਪੁੱਛਦਾ ਹੈ ਕਿ ਵੀ ਯੂ ਆਰ ਨਾਟ ਅ ਕੁਈਨ ਇਨ ਰਿਐਲਿਟੀ, ਤੇ ਵਾਈ ਆਰ ਯੂ ਹੈਵਿੰਗ ਕਰਾਊਨ? ਤੇ ਉਹ ਸੋਚ ਕੇ ਕਹਿੰਦੀ ਇਟ ਇਜ਼ ਨਾਟ ਅਬਾਊਟ ਮੀ, ਇਟ ਇਜ਼ ਅਬਾਊਟ ਵੇਅਰ ਆਈ ਬਿਲੋਂਗ। ਇਹ ਪੱਗ ਜਿਹੜੀ ਹੈ ਨਾ ਸਾਡੀ, ਇਟ ਇਜ਼ ਨਾਟ ਅਬਾਊਟ ਮੀ, ਇਟ ਇਜ਼ ਨਾਟ ਅਬਾਊਟ ਅਸ, ਇਟ ਇਜ਼ ਅਬਾਊਟ ਆਰ ਹੈਰੀਟੇਜ। ਧੰਨਵਾਦ ਜੀ, ਥੈਂਕ ਯੂ ਸਰ, ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੋਰ ਵੀ ਸਿੰਘ ਆਪਣੇ ਨਾਲ ਜੁੜ ਰਹੇ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਕੁਲਦੀਪ ਸਿੰਘ ਢਿੱਲੋਂ ਆ ਤੇ ਅਸੀਂ ਵਾਸ਼ਿੰਗਟਨ ਦੇ ਹੀ ਰਹਿਣ ਵਾਲੇ ਆ। ਤੇ ਸਾਡੇ ਵੱਲੋਂ ਤੇ ਸਿੱਖ ਸੰਗਤ ਨੂੰ ਇਹੋ ਹੀ ਮੈਸੇਜ ਆ ਕਿ ਜੋ ਅੱਜ ਇਕੱਠੇ ਹੋਏ ਆ, ਸਾਰਿਆਂ ਨੂੰ ਸਾਨੂੰ ਇਕੱਠੇ ਹੋਣਾ ਚਾਹੀਦਾ, ਕਿਉਂਕਿ ਸਾਡਾ ਪਰਿਵਾਰ ਜਿਹੜਾ ਹੈਗਾ ਬੜੀ ਦੇਰ ਤੋਂ, ਈਵਨ ਕਿ ਬਿਫੋਰ 1947 ਇਹ ਸਿੱਖ ਦੇ ਨਾਲ ਜੋ ਹੁੰਦਾ ਰਿਹਾ ਉਦੋਂ ਤੱਕ ਜੁੜੇ ਹੋਏ। ਈਵਨ ਕਿ ਮੇਰੇ ਵੱਡੇ ਭਰਾ ਸਰਦਾਰ ਗੰਗਾ ਸਿੰਘ ਢਿੱਲੋਂ ਜੀ ਇਸ ਦੁਨੀਆ 'ਚ ਨਹੀਂ ਰਹੇ ਹੈਗੇ। ਜੇ ਅੱਜ ਪਾਕਿਸਤਾਨ ਦੇ ਵਿੱਚ ਗੁਰਦੁਆਰਿਆਂ ਦਾ ਕੰਮ ਜੋ ਹੋ ਰਿਹਾ ਇਹ ਉਹਨਾਂ ਦੀ ਵਜ੍ਹਾ ਕਰਕੇ ਹੋ ਗਿਆ, ਤੇ ਉਹਨਾਂ ਦੀ ਇਹ ਸੋਚ ਸੀ ਕਿ ਕਿਸੇ ਵੇਲੇ ਵਾਸ਼ਿੰਗਟਨ ਦੇ ਵਿੱਚ ਸਾਡੀ ਸਿੱਖ ਕੌਮ ਇਕੱਠੀ ਹੋਵੇ, ਤੇ ਤਾਂ ਕਿ ਅਸੀਂ ਵਾਸ਼ਿੰਗਟਨ ਦੇ ਵਿੱਚ ਜਾਂ ਦੂਜੇ ਲੋਕਾਂ ਨੂੰ ਵੀ ਪਤਾ ਦੱਸ ਸਕੀਏ ਕਿ ਸਾਡੇ ਨਾਲ ਵਿਤਕਰਾ ਕਿੰਨਾ ਹੁੰਦਾ ਹੈ ਸਾਡੇ ਆਪਣੇ ਮੁਲਕ ਦੇ ਵਿੱਚ। ਤੇ ਜਿੰਨੀਆਂ ਸਾਡੀਆਂ ਕੁਰਬਾਨੀਆਂ ਅਸੀਂ ਸਿੱਖਾਂ ਨੇ ਦਿੱਤੀਆਂ, ਮੇਰਾ ਨਹੀਂ ਖਿਆਲ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਕਿਸੇ ਹੋਰ ਕੌਮ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੋਣ। ਤੇ ਅੱਜ ਇਹ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਪਿੱਛੇ ਨਜ਼ਰ ਮਾਰਦੇ ਆ ਕਿ ਸਾਡੇ ਈਵਨ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਡੇ ਨਾਲੋਂ ਵੀ ਉੱਤੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਰਹਿੰਦੀ ਹੈ। ਤੇ ਮਹਾਰਾਜ ਸਾਨੂੰ ਚੜ੍ਹਦੀ ਕਲਾ 'ਚ ਰੱਖੇ। ਸਾਰੀ ਸਿੱਖ ਸੰਗਤ ਨੂੰ ਇਹੋ ਹੀ ਆ ਕਿ ਵੀ ਸਾਰੇ ਇਕੱਠੇ ਰਹੋ, ਤੇ ਜਿਸ ਮਕਸਦ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਇੱਕ ਦਿਨ ਜ਼ਰੂਰ ਪੂਰਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਓ ਭਾਈ ਸਾਹਿਬ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪਦਾ? ਗਿਆਨੀ ਗੁਰਜੀਤ ਸਿੰਘ, ਗੁਰਦੁਆਰਾ ਖਾਲਸਾ ਦਰਬਾਰ ਬਲਿੰਗਟਨ, ਨਿਊ ਜਰਸੀ। ਸੋ ਭਾਈ ਸਾਹਿਬ, ਤੁਸੀਂ ਵੀ ਆਪਣੇ ਗੁਰੂ ਘਰ ਦੀ ਸੰਗਤ ਦੇ ਨਾਲ ਇੱਥੇ ਪਹੁੰਚੇ ਹੋਏ ਹੋ। ਹਾਂਜੀ, ਸਾਡੇ ਗੁਰੂ ਘਰ ਤੋਂ 2 ਬੱਸਾਂ ਭਰ ਕੇ ਆਈਆਂ ਜੀ। 100 ਤੋਂ ਵੱਧ ਸੰਗਤ ਆ। ਸੰਗਤਾਂ ਵਿੱਚ ਬਹੁਤ ਸਾਰਾ ਉਤਸ਼ਾਹ, ਬੜੀ ਕਿਰਪਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ। ਖਾਲਸਾ ਪ੍ਰਗਟ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸਿੱਖ ਸੰਗਤਾਂ ਆਣ ਕੇ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ। ਗੁਰੂ ਸਾਹਿਬ ਨੇ ਇਸ ਪੰਥ ਨੂੰ ਆਪਣੀ ਅਕਾਲ ਪੁਰਖ ਦੀ ਮੌਜ ਦੇ ਵਿੱਚ ਪ੍ਰਗਟ ਕੀਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਦੇਸ਼ ਵਿਦੇਸ਼ ਪੂਰੀ ਦੁਨੀਆ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੀ ਕੌਮ ਨੂੰ ਏਕਤਾ ਦੀ ਦਾਤ ਬਖਸ਼ਣ। ਤੇ ਜਿਹੜਾ ਨਾਰਾ ਅਸੀਂ ਰੋਜ਼ ਦੋਹਰਾ ਪੜ੍ਹਦੇ ਹਾਂ ਅਰਦਾਸ ਤੋਂ ਬਾਅਦ ਵਿੱਚ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬੱਚੇ ਸ਼ਰਨ ਜੋ ਹੋਏ। ਸਤਿਗੁਰ ਸੱਚੇ ਪਾਤਸ਼ਾਹ ਕੌਮ ਦਾ ਸੁਪਨਾ ਪੂਰਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।